ਅਗਲੀ ਖਬਰ ਭਾਜੀ ਜੋ ਫਿਨਲੈਂਡ ਨੂੰ ਲੈ ਕੇ ਹੈਗੀ ਆ। ਫਿਨਲੈਂਡ ਦੇ ਸੰਬੰਧ ਦੇ ਵਿੱਚ ਅੱਜ ਫਿਨਲੈਂਡ ਜਿਹੜਾ ਮੁਲਕ ਆ ਉਹ ਨਾਟੋ ਦਾ ਮੈਂਬਰ ਬਣ ਗਿਆ ਹੈਗਾ ਆ। 31ਵਾਂ ਮੈਂਬਰ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਜਿਸ ਨੂੰ ਨਾਟੋ ਐਬਰੀਵੇਸ਼ਨ ਕਰਕੇ ਜਾਣਿਆ ਜਾਂਦਾ ਆ, ਉਹ ਇਸ ਦੇ ਮੈਂਬਰ ਇਹ ਮੁਲਕ ਬਣ ਗਿਆ ਹੈਗਾ। ਨਵੇਂ ਮੈਂਬਰ ਫਿਨਲੈਂਡ ਦੀ ਮੈਂਬਰਸ਼ਿਪ ਹੋਣ ਤੋਂ ਬਾਅਦ ਯੂਐਸ ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣਾ ਨੇ ਜੋ ਸੈਰੇਮਨੀ ਸੀ ਬਰਸਲਸ ਦੇ ਵਿੱਚ, ਉਹਨਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ, ਪਹੁੰਚੇ ਵੀ ਸੀ ਨਾਟੋ ਅਲਾਈਅੰਸ ਦੀਆਂ, ਉਹ ਹੋਰ ਸਟਰੋਂਗਰ ਤੇ ਸੇਫਰ ਹੋਣਗੀਆਂ। ਤੇ ਫਿਨਲੈਂਡ ਦੇ ਕੋਲ ਮਿਲਟਰੀ ਕਾਫੀ ਹੈਗੀ ਆ, ਤੇ ਇੱਕ ਪਾਸੇ ਸਾਰਿਆਂ ਨੂੰ ਪਤਾ ਆ ਵੀ ਉਹਨਾਂ ਦਾ ਜਿਹੜਾ ਬਾਰਡਰ ਵੀ ਰਸ਼ੀਆ ਦੇ ਲਾਗੇ ਲੱਗਦਾ ਆ, ਤੇ ਰਸ਼ੀਆ ਵਾਲੇ ਵੀ ਇਸ ਗੱਲੋਂ ਬਹੁਤ ਔਖੇ ਹੈਗੇ ਆ। ਪਹਿਲਾਂ ਤਾਂ ਯੂਕਰੇਨ ਦਾ ਕਾਫੀ ਰੌਲਾ ਪੈਂਦਾ ਸੀ ਵੀ ਯੂਕਰੇਨ ਵੀ ਸ਼ਾਇਦ ਨਾਟੋ ਦਾ ਮੈਂਬਰ ਬਣ ਜਾਏ, ਪਰ ਯੂਕਰੇਨ ਲੜਾਈ ਚੱਲ ਰਹੀ ਆ ਹਜੇ ਤੱਕ, ਉੱਥੇ ਇਸ ਇਸ਼ੂ ਦੇ ਉੱਤੇ ਗੱਲਬਾਤ ਚੱਲ ਰਹੀ ਆ ਪਰ ਨਹੀਂ ਬਣੇ। ਪਰ ਫਿਨਲੈਂਡ ਜੋ ਆ ਉਹਨਾਂ ਨੂੰ ਵੀ ਖਤਰਾ ਸੀਗਾ ਵੀ ਯੂਕਰੇਨ ਵਾਂਗ ਹੀ ਜੋ ਉੱਥੇ ਰਸ਼ੀਆ ਦਾ ਪ੍ਰੈਜ਼ੀਡੈਂਟ ਪੂਟਨ ਆ, ਉਹਨਾਂ ਦੇ ਉੱਤੇ ਜਿਹੜਾ ਅਟੈਕ ਕਰ ਸਕਦਾ ਹੈ। ਪਰ ਨਾਟੋ ਜੋ ਕਿ 1949 ਦੇ ਵਿੱਚ ਫਾਰਮ ਹੋਈ 12 ਮੁਲਕਾਂ ਦੀ, ਜਿਹਦੇ ਵਿੱਚ ਯੂਐਸ, ਕੈਨੇਡਾ ਤੇ ਹੋਰ ਵੈਸਟਰਨ ਯੂਰਪੀਅਨ ਨੇਸ਼ਨ ਸੀਗੇ, ਇਹਨਾਂ ਦਾ ਮਤਲਬ ਇਕੱਠੇ ਹੋ ਕੇ ਇਹੀ ਸੀ ਵੀ ਆਪਾਂ ਜਿਹੜੀ ਸਿਕਿਉਰਿਟੀ ਆ ਇਹ ਸਾਰੇ ਮੁਲਕਾਂ ਦੀ ਕਰਾਂਗੇ ਅਗੇਂਸਟ ਸੋਵੀਅਤ ਯੂਨੀਅਨ। ਜਦੋਂ ਕਲੈਪਸ ਹੋ ਗਿਆ ਸੀ ਯੂਐਸਐਸਆਰ, ਉਹ ਤੋਂ ਬਾਅਦ ਕਿਉਂਕਿ ਸੋਵੀਅਤ ਯੂਨੀਅਨ ਨੂੰ ਯੂਐਸਐਸਆਰ ਕਰਕੇ ਜਾਣਿਆ ਜਾਂਦਾ ਸੀ, ਤੇ ਜਦੋਂ ਇਹਦੇ ਕਈ ਮੁਲਕ ਬਣ ਗਏ ਉਸ ਤੋਂ ਬਾਅਦ ਹੋਰ ਮੁਲਕ ਵੀ ਜਿਹੜੇ ਆ ਉਹਨਾਂ ਨੇ ਨਾਟੋ ਨੂੰ ਜੁਆਇਨ ਕਰ ਲਿਆ ਤੇ ਡਬਲ ਸਾਈਜ਼ ਨਾਟੋ ਦੇ ਕਿੰਨੇ ਮੈਂਬਰ ਹੈਗੇ ਆ। ਤੇ ਇਹਦੇ ਨਾਲ ਜੋ ਮੁਲਕ ਆ ਜਦੋਂ ਜੁਆਇਨ ਕਰਦੇ ਉਹ ਸੇਫਟੀ ਫੀਲ ਕਰਦੇ ਆ ਵੀ ਸਾਡੇ ਨਾਲ ਹੋਰ ਮੁਲਕ ਵੀ ਜੇ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਅਟੈਕ ਹੁੰਦਾ ਆ ਤੇ ਉਹ ਵੀ ਜਿਹੜਾ ਸਾਡਾ ਸਾਥ ਦੇਣਗੇ। ਸੋ ਟੋਟਲ ਫਿਨਲੈਂਡ ਨੂੰ ਜੁਆਇਨ ਕਰਨ ਤੋਂ ਬਾਅਦ ਹੁਣ ਨਾਟੋ ਦੇ 31 ਮੈਂਬਰ ਬਣ ਗਏ ਨਾਟੋ ਮੁਲਕ ਜਿਹੜੇ ਹੈਗੇ ਆ। ਪਰ ਪੁਟਿਨ ਨੇ ਹਮੇਸ਼ਾ ਹੀ ਕੰਪਲੇਨ ਕੀਤਾ ਆ ਵੀ ਇਹ ਯੂਰਪ ਦੇ ਵਿੱਚ ਈਸਟਵਰਡ ਐਕਸਪੈਂਸ਼ਨ ਕਰ ਰਹੇ ਹੈਗੇ ਤੇ ਜਿਹਦੇ ਨਾਲ ਸਾਡੇ ਮੁਲਕ ਨੂੰ ਖਤਰਾ ਆ। ਨਾਰਡਿਕ ਨੇਸ਼ਨ ਜਿਹਦੇ ਵਿੱਚ ਫਿਨਲੈਂਡ ਹੈਗਾ, ਪਹਿਲਾਂ ਤਾਂ ਨਹੀਂ ਉਹਨਾਂ ਦਾ ਇੰਨਾ ਇੰਟਰਸਟ ਸੀਗਾ ਨਾਟੋ ਮੈਂਬਰ ਬਣਨ ਦਾ, ਪਰ ਜਦੋਂ ਤੋਂ ਹੀ ਯੂਕਰੇਨ ਦੇ ਨਾਲ ਲੜਾਈ ਹੋਈ ਆ, ਯੂਕਰੇਨ ਦੇ ਉੱਤੇ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਰਸ਼ੀਆ ਵਾਲਿਆਂ ਨੇ ਅਟੈਕ ਕੀਤਾ ਆ, ਉਸ ਤੋਂ ਬਾਅਦ ਫਿਨਲੈਂਡ ਵਾਲੇ ਕਾਫੀ ਘਬਰਾਏ ਹੋਏ ਸੀ ਤੇ ਪਿਛਲੇ ਲਗਭਗ 1 ਸਾਲ ਤੋਂ ਹੀ ਜਿਹੜੀ ਆ ਇਹ ਗੱਲਬਾਤ ਚੱਲ ਰਹੀ ਸੀ ਵੀ ਨਾਟੋ ਦਾ ਮੈਂਬਰ ਜਿਹੜੇ ਆ ਫਿਨਲੈਂਡ ਮੁਲਕ ਆ ਕਿੰਨੀ ਜਲਦੀ ਜੋ ਬਣ ਸਕਦਾ ਹੈਗਾ। ਸਵੀਡਨ ਨੇ ਵੀ ਜਿਹੜੀ ਆਪਣੀ ਦਰਖਾਸਤ ਪਾਈ ਸੀ। ਫਿਨਲੈਂਡ ਦੀ ਜਿਹੜੀ ਇਸ ਟਾਈਮ ਬਾਹਰ ਜਾ ਰਹੀ ਪ੍ਰਧਾਨ ਮੰਤਰੀ ਸਾਨਾ ਮਾਰਿਨ, ਉਸ ਨੇ ਤੇ ਉਹਦੇ ਜਿਹੜੇ ਸਾਥੀ ਇਨਫੈਕਟ ਉਹਦੇ ਵਿਰੋਧੀ ਧਿਰ ਵਾਲੇ ਵੀ ਨਾਟੋ ਦੀ ਮੈਂਬਰਸ਼ਿਪ ਲੈਣ ਦੇ ਲਈ ਠੀਕ ਸੀਗੇ। ਉਹਨਾਂ ਨੇ ਹਾਮੀ ਜਿਹੜੀ ਉਹ ਭਰੀ ਸੀ, ਉੱਥੇ ਮੈਜੋਰਟੀ ਲੋਕ ਇਸ ਚੀਜ਼ ਨੂੰ ਹਾਮੀ ਉਹਨਾਂ ਨੇ ਭਰੀ ਸੀਗੀ। ਸੋ ਉਹ ਅੱਜ ਜਿਹੜੇ ਅਧਿਕਾਰਤ ਤੌਰ ਦੇ ਉੱਤੇ ਨਾਟੋ ਦੇ ਮੈਂਬਰ ਬਣ ਰਹੇ ਆ। ਪਹਿਲਾਂ ਰੂਸ ਦੀ ਪਰਵਾਹ ਕਰਦੇ ਸੀਗੇ ਨਾਟੋ ਦੇ ਜਿਹੜੇ ਵਿੱਚ ਵੀ ਕਿੱਦਾਂ, ਪਰ ਉਹਨਾਂ ਨੇ ਦੇਖਿਆ ਵੀ ਹੁਣ ਤਾਂ ਭਾਈ ਇਸ ਦੇ ਵਿੱਚ ਇਹ ਸੁਣਦੇ ਨਹੀਂ ਆ ਵੀ ਇਹਨੇ ਹਮਲਾ ਇਵੈਂਚੁਅਲੀ ਯੂਕਰੇਨ ਦੇ ਉੱਤੇ ਕਰ ਹੀ ਦਿੱਤਾ ਸੀਗਾ ਤੇ ਸਾਲ ਤੋਂ ਵੱਧ ਹੋ ਗਿਆ ਆ ਉਸ ਹਮਲੇ ਨੂੰ ਜਿਹੜਾ ਉਹ ਚੱਲਦੇ ਆ, ਉਸ ਲੜਾਈ ਨੂੰ ਜਿਹੜਾ ਉਹ ਚੱਲਦੇ ਆ। ਤੇ ਇਹ ਦੇਖਣਾ ਹੋਊਗਾ ਵੀ ਹੁਣ ਅੱਗੇ ਸਵੀਡਨ ਦੀ ਵਾਰੀ ਆਉਂਦੀ ਹੈ ਕਿ ਨਹੀਂ। ਟਰਕੀ ਦੀ ਇੱਕ ਹਿਸਾਬ ਦੇ ਨਾਲ ਆਸ਼ੀਰਵਾਦ ਤੋਂ ਬਗੈਰ ਕੋਈ ਵੀ ਹੁਣ ਨਾਟੋ ਦਾ ਮੈਂਬਰ ਬਣ ਨਹੀਂ ਸਕਦਾ, ਕਿਉਂਕਿ ਨਾਟੋ ਦੇ ਮੈਂਬਰ ਬਣਨ ਦੇ ਲਈ ਇਹ ਜਿਹੜੇ ਵੀਟੋ ਅਧਿਕਾਰ ਵਾਲੇ ਮੁਲਕ ਆ, ਉਹਨਾਂ ਦੀ ਆਸ਼ੀਰਵਾਦ ਮਿਲਣਾ ਜਾਂ ਉਹਨਾਂ ਦੀ ਹਾਮੀ ਹਰੀ ਝੰਡੀ ਮਿਲਣਾ ਜ਼ਰੂਰੀ ਆ। ਫਿਨਲੈਂਡ ਦੇ ਲਈ ਟਰਕੀ ਜਿਹੜਾ ਉਹ ਮੰਨ ਗਿਆ ਸੀਗਾ, ਹੁਣ ਸਵੀਡਨ ਦੇ ਲਈ ਮੰਨਦਾ ਆ ਜਾਂ ਨਹੀਂ, ਇਹ ਇਸ ਟਾਈਮ ਦੇਖਣ ਵਾਲੀ ਅਗਲੀ ਜਿਹੜੀ ਉਹ ਗੱਲ ਉਹਨਾਂ 'ਚ ਰਹੇਗੀ। ਰਸ਼ੀਆ ਇੱਕ ਬਹੁਤ ਵੱਡਾ ਮੁਲਕ ਹੈਗਾ। ਰਸ਼ੀਆ ਦੇ ਨਾਲ ਫਿਨਲੈਂਡ ਦਾ 800 ਮੀਲ ਦਾ ਜਿਹੜਾ ਬਾਰਡਰ ਹੈਗਾ। ਨਾਟੋ ਮੈਂਬਰ ਬਣਨ ਤੋਂ ਬਾਅਦ ਨਾਟੋ ਦੀਆਂ ਫੋਰਸਿਸ ਉੱਥੇ ਲੱਗ ਸਕਦੀਆਂ, ਪਰ ਫਿਨਲੈਂਡ ਵਾਲੇ ਕਹਿੰਦੇ ਨਹੀਂ, ਸਾਨੂੰ ਹਜੇ ਜ਼ਰੂਰਤ ਨਹੀਂ ਹੈ। ਫਿਊਚਰ ਦੇ ਵਿੱਚ ਜਦੋਂ ਜ਼ਰੂਰਤ ਹੋਈ ਮੇਬੀ ਬਾਰਡਰ ਦੇ ਉੱਤੇ ਆਪਾਂ ਨਾਟੋ ਫੋਰਸਿਸ ਲਾ ਸਕਦੇ ਹੈਗੇ ਆ। ਸਾਊਥ ਆਫ ਫਿਨਲੈਂਡ ਦੇ ਵਿੱਚ ਜੋ ਸਾਊਥ ਸਾਈਡ ਆ ਉਹਨਾਂ ਦੇ ਉੱਥੇ ਬਾਲਟਿਕ ਸਟੇਟਸ ਐਸਟੋਨੀਆ, ਲਾਟਵੀਆ ਤੇ ਲਿਥੁਆਨੀਆ, ਇਹ ਸਾਰੇ ਜਿਹੜੇ ਨਾਟੋ ਦੇ ਮੈਂਬਰ ਆ ਉਹਨਾਂ ਦਾ ਡਾਇਰੈਕਟ ਵਾਰ ਜੋ ਆ ਰਸ਼ੀਆ ਦੇ ਨਾਲ ਲੱਗਦੇ ਹੈਗੇ।
ਜੀ। ਜੀ।